ਹੁਣ ਤੁਸੀਂ ਪੰਜਾਬੀ ਰੇਡੀਓ USA ਨੂੰ ਆਪਣੇ ਫ਼ੋਨ ਨੰਬਰਾਂ ਤੋਂ ਸੁਣ ਸਕਦੇ ਹੋ, ਜਿਸ ਦੇ ਵਿੱਚ USA ਦੇ ਲਈ 832 551 5029, 8325515029 ਜਾਂ 605 475 6868, 6054756868। ਟੋਰੰਟੋ ਕੈਨੇਡਾ ਦੇ ਲਈ 6479579633, ਬ੍ਰਿਟਿਸ਼ ਕੋਲੰਬੀਆ ਕੈਨੇਡਾ ਲਈ 7786560460 ਜਾਂ 6046709696, ਕੈਲਗਰੀ ਕੈਨੇਡਾ ਦੇ ਲਈ 5873150587, ਇਟਲੀ ਦੇ ਲਈ 396899970694, ਪਾਕਿਸਤਾਨ ਦੇ ਲਈ 9202137130, UK ਦੇ ਲਈ 3300101100, 3300101100, ਜਰਮਨੀ ਦੇ ਲਈ 5118090404, 511 80 90 40 41, ਫਰਾਂਸ ਦੇ ਲਈ 3318014255, 33 180 142 595, ਆਸਟ੍ਰੇਲੀਆ ਦੇ ਲਈ 612080805601, 612880805501। ਹੁਣ ਤੁਸੀਂ ਆਪਣੇ ਦੇਸ਼ਾਂ ਦੇ ਵਿੱਚੋਂ ਇਹਨਾਂ ਨੰਬਰਾਂ ਦੇ ਉੱਤੇ ਕਾਲ ਕਰਕੇ ਪੰਜਾਬੀ ਰੇਡੀਓ USA ਨੂੰ ਲਾਈਵ ਸੁਣ ਸਕਦੇ ਹੋ। ਇਸ ਦੇ ਨਾਲ ਹੀ ਤੁਸੀਂ ਖਬਰਾਂ, ਖਬਰ ਤੇ ਨਜ਼ਰ, ਸਿਹਤ ਸੰਭਾਲ ਦਾ ਪ੍ਰੋਗਰਾਮ, ਨਾਨ ਸਟਾਪ ਪੰਜਾਬੀ ਗੀਤ, ਗੁਰਬਾਣੀ ਰੇਡੀਓ, ਸ਼੍ਰੀ ਦਰਬਾਰ ਸਾਹਿਬ ਜੀ ਦੇ ਹੁਕਮਨਾਮਾ ਸਾਹਿਬ ਦੀ ਵਿਆਖਿਆ ਪੰਜਾਬੀ ਅਤੇ ਅੰਗਰੇਜ਼ੀ ਦੇ ਵਿੱਚ, ਵੱਖ-ਵੱਖ ਗੁਰੂ ਘਰਾਂ ਦਾ ਸਿੱਧਾ ਪ੍ਰਸਾਰਣ, ਇਹ ਸਾਰਾ ਕੁਝ ਇਹਨਾਂ ਨੰਬਰਾਂ ਤੇ ਡਾਇਲ ਕਰਕੇ ਸੁਣ ਸਕਦੇ ਹੋ, ਜਾਂ ਸਾਡੀ ਵੈਬਸਾਈਟ www.punjabiradiousa.com ਤੇ ਵੀ ਸੁਣ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਲੈ ਕੇ ਹਾਜ਼ਰ ਹਾਂ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਤੁਹਾਡੇ ਲਈ ਅਸੀਂ ਪੇਸ਼ ਕਰਦੇ ਹਾਂ ਪੰਜਾਬ ਭਾਰਤ ਦੀਆਂ ਖਬਰਾਂ। ਉਸ ਦੇ ਪਿੱਛੇ ਕੀ ਚੱਲ ਰਿਹਾ ਹੈ ਉਹਦੇ ਬਾਰੇ ਸਾਨੂੰ ਦੱਸਦੇ ਨੇ ਅੱਜ ਦੇ ਦਿਨ ਬਲਤੇਜ ਪੰਨੂ ਜੀ, ਸਾਡੇ ਨਾਲ ਇਸ ਟਾਈਮ ਜੁੜ ਚੁੱਕੇ ਨੇ ਪਟਿਆਲਾ ਸਟੂਡੀਓਜ਼ ਤੋਂ। ਜੀ ਆਇਆਂ ਨੂੰ ਬਲਤੇਜ ਪੰਨੂ ਜੀ, ਸਤਿ ਸ੍ਰੀ ਅਕਾਲ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਇਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੀ ਇੰਸ਼ੋਰੈਂਸ, ਆਟੋ, ਕਮਰਸ਼ੀਅਲ, ਗੈਸ ਸਟੇਸ਼ਨ, ਲਿਕਰ ਸਟੋਰ, ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਉਹਨਾਂ ਦਾ ਫ਼ੋਨ ਨੰਬਰ 408 272 2500, 408 272 2500। ਇਸ ਦੇ ਨਾਲ ਗੁਰਦੀਪ ਸਿੰਘ ਵਿਰਦੀ, ਗੁਰਜੀਤ ਸਿੰਘ ਝਾਮਪੁਰ, ਸਤਨਾਮ ਸਿੰਘ ਸ਼ੇਰਗਿੱਲ, ਹਰਕੇਵਲ ਸਿੰਘ, ਰਵਿੰਦਰ ਕੌਰ ਅਟਵਾਲ, ਇਹਨਾਂ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋਣ, ਉਸ ਦੇ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਨੰਬਰ 408 722 7698, 408 722 7698 ਦੇ ਉੱਤੇ। ਅਤੇ ਬਲਦੇਜ ਪੰਨੂ ਜੀ, ਆਪਣੀ ਗੱਲਬਾਤ ਦਾ ਜਿਹੜਾ ਸਿਲਸਿਲਾ ਸ਼ੁਰੂ ਕਰਦੇ ਹਾਂ। ਕੇਬਲ ਆਪਰੇਟਰ ਜਿਹੜੇ ਕੇਸ ਦੇ ਵਿੱਚ ਜਿਸ ਨੇ ਆਤਮ ਹੱਤਿਆ ਕਰ ਲਈ ਸੀ, ਉਸ ਦੇ ਵਿੱਚ ਮੁੱਖ ਦੋਸ਼ੀ ਰਾਜੂ ਗ੍ਰਿਫਤਾਰ। ਜੀ ਬਿਲਕੁਲ, ਜਦੋਂ ਆਪਾਂ ਕੱਲ੍ਹ ਗੱਲ ਕੀਤੀ ਸੀਗੀ ਜੀ, ਜਸਵਿੰਦਰ ਸਿੰਘ ਜੱਸੀ ਦੇ ਵੱਲੋਂ ਜਿਹੜੇ ਖੁਦਕੁਸ਼ੀ ਕਰ ਲਈ ਗਈ ਸੀ ਜੀ, ਉਸ ਸਿਲਸਿਲੇ ਦੇ ਵਿੱਚ 2 ਜਾਣੇ ਗ੍ਰਿਫਤਾਰ ਜਿਹੜੇ ਪਹਿਲਾਂ ਕੀਤੇ ਸੀ ਜੀ। ਹੁਣ ਪੁਲਿਸ ਨੇ ਦਾਅਵਾ ਕੀਤਾ ਕਿ ਉਹਨਾਂ ਨੇ ਜਿਹੜਾ ਇਹਦੇ ਵਿੱਚ ਮੁੱਖ ਲੋੜੀਂਦਾ ਵਿਅਕਤੀ ਸਰਬਜੀਤ ਸਿੰਘ ਰਾਜੂ, ਜਿਹੜਾ ਕਿ ਇੰਚਾਰਜ ਹੈ ਜਿਹੜੀ ਫਾਸਟਵੇ ਕੇਬਲ ਆ, ਜਿਹੜੀ ਉਹਨੇ ਕਿਸੇ ਟਾਈਮ ਸਿਟੀ ਕੇਬਲ ਚਲਾਈ ਸੀਗੀ ਅੰਮ੍ਰਿਤਸਰ ਦੇ ਵਿੱਚ, ਉਹਨੂੰ ਵੀ ਗ੍ਰਿਫਤਾਰ ਜਿਹੜਾ ਜੀ ਉਹ ਕੀਤਾ। ਗ੍ਰਿਫਤਾਰੀਆਂ ਬੜੀਆਂ ਜਿਹੜੀਆਂ ਫਿਲਮੀ ਦੇ ਸਟਾਈਲ ਦੇ ਵਿੱਚ ਨੇ। ਜਿਹੜੇ 2 ਬੰਦੇ, ਕਿਉਂਕਿ ਸਾਰੇ ਮਿਲੀਅਨੇਅਰ ਨੇ ਜੀ, ਬਹੁਤ ਪੈਸੇ ਵਾਲੇ ਨੇ, ਉਹਨਾਂ ਨੂੰ ਦਾਅਵਾ ਕੀਤਾ ਸੀ ਪੁਲਿਸ ਨੇ ਜੀ, ਉਹਨਾਂ ਨੇ ਬਾਬੇ ਬਕਾਲੇ ਦੇ ਨੇੜੇ ਇੱਕ ਢਾਬੇ ਤੋਂ ਗ੍ਰਿਫਤਾਰ ਕੀਤਾ ਜੀ। ਸਰਬਜੀਤ ਸਿੰਘ ਰਾਜੂ ਨੂੰ ਉਹ ਕਹਿੰਦੇ ਜੀ ਕਿ ਤਰਨਤਾਰਨ ਰੋਡ ਤੋਂ ਰੇਲਵੇ ਫਾਟਕ ਦੇ ਕੋਲੋਂ ਗ੍ਰਿਫਤਾਰ ਕੀਤਾ, ਜਦੋਂ ਕਿ ਉਹ ਅੰਮ੍ਰਿਤਸਰ ਵੱਲ ਨੂੰ ਆ ਰਿਹਾ ਸੀਗਾ। ਇਹ ਗ੍ਰਿਫਤਾਰੀਆਂ ਜਿਹੜੇ ਤਰੀਕੇ ਨਾਲ ਦਿਖਾਈਆਂ ਗਈਆਂ ਨੇ, ਇਹ ਕਈ ਸਵਾਲ ਜਿਹੜੇ ਆ ਜੀ ਉਹ ਖੜੇ ਕਰਦੀਆਂ ਨੇ। ਸਰਬਜੀਤ ਸਿੰਘ ਰਾਜੂ ਦੇ ਜਿਹੜੇ ਕੁਝ ਸਾਥੀ ਨੇ, ਜਿਹੜਾ ਕੇਬਲ ਇੱਥੇ ਆਪਰੇਟਰ ਯੂਨੀਅਨ ਬਣੀ ਹੋਈ ਆ ਪੰਜਾਬ ਦੇ ਵਿੱਚ, ਉਹਨਾਂ ਨੇ ਹੁਣ ਇਸ ਮਾਮਲੇ ਦੇ ਵਿੱਚ ਇੱਕ ਨਵਾਂ ਫੰਡਾ ਜਿਹੜਾ ਜੀ ਉਹ ਖੜਾ ਕਰਤਾ। ਉਹ ਕਹਿੰਦੇ ਜਿਹੜਾ ਜਸਵਿੰਦਰ ਸਿੰਘ ਜੱਸੀ ਸੀਗਾ, ਉਹ ਤਾਂ ਅਨਪੜ੍ਹ ਸੀਗਾ, ਉਹ ਤਾਂ ਲਿਖਣਾ ਨਹੀਂ ਸੀ ਜਾਣਦਾ। ਪਹਿਲਾਂ ਉਹ ਬੰਦਾ ਲੱਭੋ ਜਿਹਨੇ ਉਹਦਾ ਸੁਸਾਈਡ ਨੋਟ ਜਿਹੜਾ ਜੀ ਉਹ ਲਿਖਿਆ, ਭਾਵ ਕਿ ਇਸ ਜਾਂਚ ਨੂੰ ਭੰਬਲ ਭੂਸੇ ਦੇ ਵਿੱਚ ਪਾਉਣ ਦੇ ਵਾਸਤੇ ਜਿਹੜਾ ਜੀ ਉਹ ਪੂਰੀ ਤਿਆਰੀ ਕਰਕੇ ਫੇਰ ਹੀ ਸਰਬਜੀਤ ਸਿੰਘ ਰਾਜੂ ਜਿਹੜਾ ਜੀ ਉਹਨੇ ਆਪਣੀ ਗ੍ਰਿਫਤਾਰੀ ਜਿਹੜੀ ਹੈ ਜੀ ਉਹ ਕਰਵਾਈ ਆ। ਪੁਲਿਸ ਨੇ ਨਹੀਂ ਉਹਨੂੰ ਗ੍ਰਿਫਤਾਰ ਕੀਤਾ ਜੀ।
ਪੁਲਿਸ ਇਹ ਗੱਲ ਦਾ ਵੀ ਜਵਾਬ ਦੇਣ ਤੋਂ ਟਾਲਾ ਜਿਹੜਾ ਜੀ ਉਹ ਵੱਟ ਰਹੀ ਆ ਕਿ ਫਾਸਟਵੇ ਦਾ ਜਿਹੜਾ MD ਆ ਪੂਰੇ ਪੰਜਾਬ ਦਾ ਗੁਰਦੀਪ ਸਿੰਘ, ਜਿਹੜਾ ਕਿ ਸੁਖਬੀਰ ਸਿੰਘ ਬਾਦਲ ਹੋਰਾਂ ਦਾ ਖਾਸਮ ਖਾਸ ਜਿਹੜਾ ਸਾਰਾ ਇਹ ਕੰਮ ਸੰਭਾਲਦਾ ਆ, ਉਹਨੂੰ ਵੀ ਗ੍ਰਿਫਤਾਰ ਇਸ ਮਾਮਲੇ ਦੇ ਵਿੱਚ ਕੀਤਾ ਜਾਊਗਾ ਜਾਂ ਨਹੀਂ। ਪੁਲਿਸ ਕਹਿੰਦੀ ਹੈ ਕਿ ਅਜੇ ਜਾਂਚ ਜਿਹੜੀ ਹੈ ਜੀ ਉਹ ਕਰਾਂਗੇ ਕਿ ਇਹ ਜਿਹੜਾ ਸੁਸਾਈਡ ਨੋਟ ਆ ਉਹ ਕਿਹਨੇ ਲਿਖਿਆ, ਭਾਵ ਕਿ ਜਿੱਧਰ ਨੂੰ ਉਹਨਾਂ ਨੇ ਟਰਨ ਦੇਣ ਦੀ ਕੋਸ਼ਿਸ਼ ਕੀਤੀ ਸੀ ਉਸ ਪਾਸੇ ਵੱਲ ਨੂੰ ਟਰਨ ਜਿਹੜਾ ਜੀ ਉਹ ਦੇ ਦਿੱਤਾ ਗਿਆ। ਇਹ ਲੋਕ ਕੁਝ ਸਮੇਂ ਤੱਕ ਜਿਹੜੇ ਆ ਜੀ ਉਹ ਛੁੱਟ ਜਾਣੇ ਆ, ਸਿੰਪਲ ਦੀ ਜਿਹੜੀ ਗੱਲ ਆ, ਪਰ ਗ੍ਰਿਫਤਾਰੀ ਜਿਹੜੀ ਹੋਈ ਜ਼ਰੂਰ ਆ ਜੀ। ਮੇਨ ਨਾਮ ਜਿਹੜਾ ਜੀ ਗੁਰਦੀਪ ਸਿੰਘ ਦਾ ਲਿਖਿਆ ਹੈ, ਲੱਗਦਾ ਨਹੀਂ ਕਿ ਉਹਦੇ ਉੱਤੇ ਕੋਈ ਜਿਹੜਾ ਜੀ ਇੱਦਾਂ ਦਾ ਕੁਝ ਆਊਗਾ ਕਿ ਉਹਦੀ ਗ੍ਰਿਫਤਾਰੀ ਹੋਊਗੀ। ਜੀ 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 ਅਤੇ ਅਗਲੀ ਜਿਹੜੀ ਗੱਲ ਕਰਦੇ ਹਾਂ, ਭਾਰਤ ਦੇ ਖੇਡ ਇਤਿਹਾਸ ਦੇ ਵਿੱਚ ਕਾਲਾ ਦਿਨ, ਜਿਹਨੇ ਬਹੁਤ ਸਾਰੇ ਰੈਸਲਰ ਸੀ ਜਾਂ ਭਾਰ ਚੱਕਣ ਵਾਲੇ ਸੀਗੇ, ਉਹ ਡੋਪ ਟੈਸਟ 'ਚ ਫੜੇ ਗਏ। ਬਿਲਕੁਲ ਜੀ, ਇਹ ਇੱਕ ਮਾੜੀ ਗੱਲ ਹੈ ਜੀ ਕਿ ਜਿੱਥੇ ਜਿੱਥੇ ਵੀ ਖੇਡਾਂ ਹੁੰਦੀਆਂ ਨੇ, ਉਹ ਚਾਹੇ ਕਬੱਡੀ ਹੋਵੇ ਚਾਹੇ ਦੂਜੀਆਂ ਤੀਜੀਆਂ ਹੋਣ, ਇਹਦੇ ਵਿੱਚ ਨਸ਼ਿਆਂ ਦੀ ਜਿਹੜੀ ਵਰਤੋਂ ਆ ਨਾ ਜੀ ਉਹ ਬਹੁਤ ਜ਼ਿਆਦਾ ਹੋਣ ਲੱਗ ਗਈ ਹੈ ਜੀ। ਔਰ ਭਾਰਤ ਦੇ ਇਤਿਹਾਸ ਦੇ ਵਿੱਚ ਤਾਂ ਹੁਣ ਤੱਕ ਦੇ ਸਭ ਤੋਂ ਵੱਡੇ ਡੋਪ ਸਕੈਂਡਲ ਦੇ ਵਿੱਚ 21 ਜਿਹੜੇ ਵੇਟ ਲਿਫਟਰ ਨੇ, ਉਹਨਾਂ ਨੂੰ ਜਿਹੜੀ ਕੌਮੀ ਐਂਟੀ ਡੋਪਿੰਗ ਏਜੰਸੀ ਹੈ ਨਾਡਾ, ਉਹਦੇ ਵੱਲੋਂ ਤਾਕਤ ਵਧਾਊ ਦਵਾਈਆਂ ਲੈਣ ਦਾ ਦੋਸ਼ੀ ਜਿਹੜਾ ਜੀ ਉਹ ਪਾਇਆ ਗਿਆ। ਇਹਦੇ ਵਿੱਚੋਂ ਬਹੁਤੇ ਵੇਟ ਲਿਫਟਰ ਜਿਹੜੇ ਨੇ ਪੰਜਾਬ ਤੇ ਹਰਿਆਣਾ ਤੇ ਦਿੱਲੀ ਦੇ ਨਾਲ ਜਿਹੜੇ ਉਹ ਸੰਬੰਧਿਤ ਨੇ ਜੀ। 5 ਚੈਂਪੀਅਨਸ਼ਿਪ ਦੇ ਦੌਰਾਨ ਨਾਡਾ ਦੇ ਵੱਲੋਂ ਡੋਪਿੰਗ ਦੇ ਦੋਸ਼ ਦੇ ਵਿੱਚ ਫੜੇ ਇਹਨਾਂ ਵੇਟ ਲਿਫਟਰਾਂ ਦੇ 20 ਸੈਂਪਲ ਦੀ ਰਿਪੋਰਟ ਆਉਣ ਤੱਕ ਭਾਰਤੀ ਵੇਟ ਲਿਫਟਿੰਗ ਫੈਡਰੇਸ਼ਨ ਜਿਹੜੀ ਹੈ ਉਹਨਾਂ ਨੇ ਇਹਨੂੰ ਆਰਜ਼ੀ ਤੌਰ ਦੇ ਉੱਤੇ ਮੁਅੱਤਲ ਕੀਤਾ ਹੋਇਆ ਸੀਗਾ। ਹੁਣ 20 ਸੈਂਪਲ ਦੀ ਰਿਪੋਰਟ ਦੇ ਵਿੱਚ ਇਸ ਗੱਲ ਦੀ ਪੁਸ਼ਟੀ ਜਿਹੜੀ ਹੈ ਜੀ ਉਹ ਹੋ ਗਈ ਆ ਔਰ ਵਾਡਾ ਦੇ ਨਵੇਂ ਨਿਯਮਾਂ ਦੇ ਅਨੁਸਾਰ ਇਹਨਾਂ ਵੇਟ ਲਿਫਟਰਾਂ ਦੇ ਉੱਤੇ 4 ਸਾਲ ਦੀ ਪਾਬੰਦੀ ਜਿਹੜੀ ਹੈ ਜੀ ਉਹ ਲੱਗ ਸਕਦੀ ਹੈ। ਹਾਲੀਆ ਚੈਂਪੀਅਨਸ਼ਿਪ ਦੇ ਵਿੱਚ ਪੰਜਾਬ, ਹਰਿਆਣਾ ਤੇ ਦਿੱਲੀ ਦੇ ਜ਼ਿਆਦਾਤਰ ਵੇਟ ਲਿਫਟਰਾਂ ਦੇ ਡੋਪਿੰਗ ਦਾ ਦੋਸ਼ੀ ਪਾਏ ਜਾਣ ਦੇ ਉੱਤੇ ਜਿਹੜੀ IWF ਹੈ ਉਹਨੇ ਇਹਨਾਂ ਰਾਜਾਂ ਦੇ ਉੱਤੇ ਵੀ 1 ਸਾਲ ਦੀ ਪਾਬੰਦੀ ਲਾਉਣ ਦਾ ਮਤਲਬ ਹੁਣ ਇਹ ਹੋ ਗਿਆ ਕਿ ਰਾਜ ਜਿਹੜੇ ਨੇ ਪਾਬੰਦੀ ਦੇ ਸਮੇਂ ਦੌਰਾਨ ਇਸ ਉਮਰ ਦੇ ਵਰਗ ਤੇ ਸੀਨੀਅਰ ਪੱਧਰੀ ਜਿਹੜੀ ਵੇਟ ਲਿਫਟਿੰਗ ਆ ਉਹਦੇ ਮੁਕਾਬਲਿਆਂ ਦੇ ਵਾਸਤੇ ਆਪਣੇ ਖਿਡਾਰੀ ਜਿਹੜੇ ਨੇ ਉਹ ਨਹੀਂ ਭੇਜ ਸਕਣਗੇ। IWF ਦੇ ਨਿਯਮਾਂ ਦੇ ਮੁਤਾਬਕ 1 ਸਾਲ ਦੇ ਸਮੇਂ ਦੇ ਦੌਰਾਨ ਡੋਪਿੰਗ ਦੇ 2 ਤੋਂ ਵੱਧ ਜਿਹੜੇ ਮਾਮਲੇ ਸਾਹਮਣੇ ਆਉਣ ਦੇ ਉੱਤੇ ਜਿਹੜੇ ਰਾਜ ਦੇ ਸਾਹਮਣੇ ਆਉਂਦੇ ਨੇ ਉਹਨਾਂ ਦੀਆਂ ਐਸੋਸੀਏਸ਼ਨਾਂ ਦੇ ਉੱਤੇ ਫੈਡਰੇਸ਼ਨ ਦੀ ਜਿਹੜੀ ਕਿਸੇ ਵੀ ਜਿਹੜੀ ਖੇਡ ਸਰਗਰਮੀ ਆ ਉਹਦੇ ਵਿੱਚ ਭਾਗ ਲੈਣ ਦੇ ਉੱਤੇ 2 ਸਾਲ ਤੱਕ ਜਿਹੜੀ ਹੈ ਜੀ ਉਹ ਰੋਕ ਲਾਈ ਜਾ ਸਕਦੀ ਹੈ। ਜਿਹੜੇ ਆਰਜ਼ੀ ਮੁਅੱਤਲੀ ਤੋਂ ਇਲਾਵਾ ਰਾਜਾਂ ਦੇ ਖਿਡਾਰੀਆਂ ਨੂੰ 50,000 ਰੁਪਏ ਜੁਰਮਾਨਾ ਜਿਹੜਾ ਜੀ ਉਹ ਵੀ ਜਿਹੜਾ ਦੇਣਾ ਪਊਗਾ। ਡੋਪਿੰਗ ਦੇ ਦੋਸ਼ੀ ਜਿਹੜੇ ਪੰਜਾਬ ਦੇ ਨਾਲ ਸੰਬੰਧਿਤ ਹੋਰ ਖਿਡਾਰੀਆਂ ਦੇ ਵਿੱਚ ਅਰਸ਼ਦੀਪ ਕੌਰ ਹੈ ਜੀ ਔਰ ਅੰਮ੍ਰਿਤਪਾਲ ਸਿੰਘ ਹੈ, ਜੁਗਰਾਜ ਸਿੰਘ, ਨਵਨੀਤ ਸਿੰਘ ਸ਼ਾਮਲ ਨੇ। ਜੁਗਰਾਜ ਤੇ ਨਵਨੀਤ ਨੂੰ ਪਠਾਨਕੋਟ ਦੇ ਵਿੱਚ ਜਨਵਰੀ 'ਚ ਹੋਈ ਆਲ ਇੰਡੀਆ ਅੰਤਰ ਯੂਨੀਵਰਸਿਟੀ ਚੈਂਪੀਅਨਸ਼ਿਪ ਦੇ ਦੌਰਾਨ ਪਾਬੰਦੀਸ਼ੁਦਾ ਦਵਾਈਆਂ ਜਿਹੜੀਆਂ ਸੀਗੀਆਂ ਉਹ ਲੈਣ ਦਾ ਦੋਸ਼ੀ ਪਾਇਆ ਗਿਆ ਸੀਗਾ ਜੀ। ਔਰ ਉੱਤਰ ਪ੍ਰਦੇਸ਼ ਦਾ ਅਤੁਲ ਕੁਮਾਰ, ਹਰਿਆਣਾ ਦਾ ਰਵੀਸ਼ ਮਲਿਕ, ਦਿੱਲੀ ਦਾ ਗੋਬਿੰਦ ਪਰਮਜੀਤ ਸਿੰਘ ਜਿਹੜੇ ਜੀ ਇਹਦੇ ਵਿੱਚ ਸ਼ਾਮਲ ਨੇ ਜੀ। 2006 ਦੀਆਂ ਰਾਸ਼ਟਰਮੰਡਲ ਖੇਡਾਂ ਦੀ ਸੋਨੇ ਦਾ ਤਗਮਾ ਜੇਤੂ ਗੀਤਾ ਰਾਣੀ, ਹਰਜੀਤ ਕੌਰ ਹਰਿਆਣੇ ਦੀ, ਮੰਗ ਤੇ PCOM ਚੰਡੀਗੜ੍ਹ, ਇਹਨੂੰ ਵੀ ਮੁਅੱਤਲ ਜਿਹੜਾ ਜੀ ਉਹ ਕੀਤਾ ਗਿਆ। ਜੀ 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 ਬਿਲਕੁਲ। ਅਤੇ ਬੜੀ ਇੱਕ ਮਾੜੀ ਗੱਲ ਆ। ਅਤੇ ਇੱਕ ਵਾਰੀ ਪਿੱਛੇ ਜੇ ਇੱਦਾਂ ਵੀ ਹੋਇਆ ਸੀ, ਬਹੁਤ ਸਾਰੇ ਇੱਦਾਂ ਹੀ ਖਿਡਾਰੀ ਹੋਏ ਸੀ, ਤਾਂ ਜਿਹੜੀ ਭਾਰਤ ਦੀ ਵੇਟ ਲਿਫਟਿੰਗ ਫੈਡਰੇਸ਼ਨ ਆ ਉਸ ਨੂੰ ਵੀ ਕੁਛ ਚਿਰ ਦੇ ਲਈ ਜਿਹੜੀ ਇੰਟਰਨੈਸ਼ਨਲ ਵੇਟ ਲਿਫਟਿੰਗ ਫੈਡਰੇਸ਼ਨ ਆ ਉਹਨਾਂ ਨੇ ਸਸਪੈਂਡ ਵੀ ਕੀਤਾ ਸੀਗਾ। ਅਗਲੀ ਜਿਹੜੀ ਗੱਲ ਕਰਦੇ ਹਾਂ, ਅਮਿਤ ਸ਼ਾਹ ਪੰਜਾਬ ਦੇ ਦੌਰੇ 'ਤੇ ਆਏ ਤਾਂ ਉਸ ਤੋਂ ਬਾਅਦ ਦੇ ਵਿੱਚ ਸ਼ਾਇਦ ਸੁਖਬੀਰ ਬਾਦਲ ਹੋਰਾਂ ਨਾਲ ਗੱਲਾਂ ਹੋਈਆਂ, ਤਾਂ ਉਹਨਾਂ ਨੇ ਬਿਆਨ ਜਾਰੀ ਕੀਤਾ ਵੀ 20 ਸਾਲ ਤੱਕ ਨਹੀਂ ਜਾਂਦੀ ਜੀ BJP ਦੀ ਸਰਕਾਰ ਕਿਤੇ। ਇਹ ਐਕਚੁਅਲੀ ਜਿਹੜਾ ਹੈ ਜੀ ਇੱਥੇ ਇੱਕ ਹੋ ਰਹੀ ਦੀ ਪਾਰਟੀ ਦੀ ਮੀਟਿੰਗ ਜਿਹੜੀ ਭਾਰਤੀ ਜਨਤਾ ਪਾਰਟੀ ਦੀ, ਉਹਦੇ ਦੌਰਾਨ ਜਿਹੜਾ ਦਾਅਵਾ ਹੈ ਜੀ ਉਹ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਪ੍ਰਧਾਨ ਨੇ ਅਮਿਤ ਸ਼ਾਹ ਦੇ ਵੱਲੋਂ ਜਿਹੜਾ ਜੀ ਉਹ ਕੀਤਾ ਗਿਆ। ਅਮਿਤ ਸ਼ਾਹ ਹੋਰਾਂ ਨੇ ਇਹਦੇ ਵਿੱਚ ਬੋਲਦਿਆਂ ਇਹ ਗੱਲ ਜਿਹੜੀ ਹੈ ਜੀ ਉਹ ਆਖੀ ਆ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਜੀ 20 ਸਾਲ ਰਾਜ ਕਰੂਗੀ ਭਾਰਤ ਦੇ ਉੱਤੇ। ਉਹਨਾਂ ਨੇ ਕਿਹਾ ਕਿ 10 ਮਹੀਨਿਆਂ ਦੇ ਵਿੱਚ ਅਸੀਂ ਭ੍ਰਿਸ਼ਟਾਚਾਰ ਰਹਿਤ ਜਿਹੜੀ ਸਰਕਾਰ ਹੈ ਉਹ ਦੇ ਦਿੱਤੀ ਹੈ ਜੀ। ਭਾਰਤੀ ਜਨਤਾ ਪਾਰਟੀ ਦੇ ਉਹਨਾਂ ਦੇ ਸਾਥੀਆਂ ਦੀ ਜਿਹੜੀ ਸਰਕਾਰ ਹੈ ਜੀ ਉਹ ਪੱਕੇ ਪੈਰੀ ਜਿਹੜੀ ਹੈ ਜੀ ਹੋ ਗਈ ਆ। ਹੁਣ ਉਹਨਾਂ ਕਿਹਾ ਕਿ 20 ਸਾਲਾਂ ਤੱਕ ਸਾਨੂੰ ਜਿਹੜਾ ਜੀ ਹੁਣ ਗੱਦੀ ਤੋਂ ਕੋਈ ਨਹੀਂ ਲਾ ਸਕਦਾ। ਇੱਕ ਦਾਅਵਾ ਜਿਹੜਾ ਜੀ ਪੰਜਾਬ ਦੇ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਹੋਰੀ ਕਰ ਦਿੰਦੇ ਨੇ ਕਿ 25 ਸਾਲ ਰਾਜ ਜਿਹੜਾ ਜੀ ਉਹ ਅਕਾਲੀ ਦਲ ਨੇ ਕਰਨਾ, ਭਾਵੇਂ ਕਿ 10 ਸਾਲ ਤਾਂ ਪੂਰੇ ਹੋਣ ਵਾਲੇ ਆ, 15 ਸਾਲ ਜਿਹੜੇ ਆ ਜੀ ਉਹਨਾਂ ਦੇ ਅਜੇ ਹੋਰ ਪਏ ਆ। ਚਲੋ ਥੋੜਾ ਘੱਟ ਰਹੇ ਨੇ ਅਮਿਤ ਸ਼ਾਹ ਹੋਰੀ, ਇਹ 25 ਸਾਲ ਕਹਿੰਦੇ ਸੀ, ਉਹਨਾਂ ਨੇ 20 ਸਾਲ ਜਿਹੜੀ ਹੈ ਜੀ ਉਹ ਗੱਲ ਜਿਹੜੀ ਆ ਉਹ ਕੀਤੀ ਹੈ। ਉਧਰ ਨਾਲ ਦੀ ਨਾਲ ਇਹ ਵੀ ਹੈ ਜੀ ਜਿਹੜੀ ਇਹ ਭਾਰਤੀ ਜਨਤਾ ਪਾਰਟੀ ਦੀ ਮੀਟਿੰਗ ਜਿਹੜੀ ਹੋਈ ਹੈ ਜੀ ਇੱਕ ਦਿਨ, ਇਹਦੇ ਵਿੱਚ ਪਹਿਲਾਂ ਇਹ ਕਹਿ ਦਿੱਤਾ ਗਿਆ ਸੀਗਾ ਕਿ ਲਾਲ ਕ੍ਰਿਸ਼ਨ ਅਡਵਾਨੀ ਹੋਰੀ ਬੋਲਣਗੇ ਨਹੀਂ, ਪਰ ਪਤਾ ਨਹੀਂ ਕਿਹੜੀ ਢੀਠ ਮਿੱਟੀ ਦੇ ਬਣੇ ਹੋਏ ਨੇ ਲਾਲ ਕ੍ਰਿਸ਼ਨ ਅਡਵਾਨੀ ਹੋਰੀ ਸਭ ਤੋਂ ਪਹਿਲਾਂ ਉੱਥੇ ਪਹੁੰਚ ਗਏ ਜੀ। ਬੋਲਣ ਦਾ ਮੌਕਾ ਉਹਨਾਂ ਨੂੰ ਨਹੀਂ ਦਿੱਤਾ ਗਿਆ ਜੀ। ਇਹ ਕਿਹਾ ਗਿਆ ਜੀ ਕਿ ਉਹ ਮਾਰਗ ਦਰਸ਼ਕ ਨੇ,
ਜੀ ਜੀ ਇੱਕ ਜਿਹੜੇ ਜਦੋਂ GPS ਆਪਾਂ ਵਰਤਦੇ ਆ ਗੱਡੀਆਂ 'ਚ ਉਹਨੂੰ ਲਾ ਦਿੰਦੇ ਨਾ ਸਾਇਲੈਂਟ ਤੇ, ਜੀ GPS ਤਾਂ ਉਹਨਾਂ ਨੂੰ ਕਹਿੰਦੇ ਨੇ ਕਿ ਮਾਰਗਦਰਸ਼ਕ ਹੈਗੇ ਨੇ, ਪਰ ਸਾਇਲੈਂਟ ਤੇ ਲਾਏ ਹੋਏ ਨੇ, ਜੀ। ਭਾਵ ਕਿ ਉਹ ਬੋਲ ਕੇ ਨਹੀਂ ਦੱਸ ਸਕਦੇ ਕਿ ਕਿੱਧਰ ਨੂੰ ਜਾਣਾ, ਕਿਉਂਕਿ ਜਦੋਂ ਬੋਲ ਕੇ ਨਹੀਂ ਦੱਸਦਾ GPS ਫਿਰ ਇਹ ਹੁੰਦਾ ਜੀ, ਫਿਰ ਆਪਣੀ ਮਰਜ਼ੀ ਨਾਲ ਭਾਵੇਂ ਜਿਵੇਂ ਮਰਜ਼ੀ ਕਾਰ ਭਜਾਈ ਚਲੋ। ਬਿਲਕੁਲ ਜੀ, ਫਿਰ GPS ਬਾਅਦ ਦੇ ਵਿੱਚ ਰੀਰਾਊਟ ਕਰਦਾ ਰਹਿੰਦਾ ਆ। ਅਤੇ ਅਗਲੇ ਜਿਹੜੇ ਆ ਗੱਲ 'ਤੇ ਆਪਾਂ ਕਰੀਏ, ਜਿਹੜੀ ਲੈਂਡ ਐਕੁਜੀਸ਼ਨ ਬਿੱਲ ਨੂੰ ਆ ਉਹ ਮੁੜ ਕੇ ਸਰਕਾਰ ਲੈ ਕੇ ਆ ਰਹੀ ਆ, ਅਤੇ ਉਸ ਨੂੰ ਦੇਖਦੇ ਹੋਏ ਆਮ ਆਦਮੀ ਪਾਰਟੀ ਆਉਣ ਵਾਲੇ ਦਿਨਾਂ 'ਚ ਕਹਿੰਦੇ ਸੰਸਦ ਦਾ ਘਿਰਾਓ ਕਰੂਗੀ। ਜੀ ਜਿਹੜਾ ਲੈਂਡ ਬਿੱਲ ਹੈ ਜੀ, ਇਹਦਾ ਆਰਡੀਨੈਂਸ ਜਿਹੜਾ ਇਹ 5 ਤਰੀਕ ਨੂੰ ਖਤਮ ਹੋ ਰਿਹਾ ਜੀ, ਔਰ ਇਹਨੂੰ ਇਹ ਜਿਹੜਾ ਜੀ ਕੱਲ ਫੇਰ ਮੁੜ ਕੇ ਜਿਹੜਾ ਜੀ ਉਹ ਜਾਰੀ ਕਰ ਦਿੱਤਾ ਗਿਆ ਜੀ। ਇਹਦੇ ਉੱਤੇ ਜਿਹੜਾ ਆਰਡੀਨੈਂਸ ਹੈ ਜੀ ਫੇਰ ਉਹ ਜਾਰੀ ਕਰਤਾ ਗਿਆ, ਭਾਵ ਕਿ ਸਰਕਾਰ ਜਿਹੜੀ ਕੇਂਦਰ ਦੀ ਹੈ ਜੀ ਉਹ ਵਜਦ ਹੈ ਇਸ ਗੱਲ ਦੇ ਵਾਸਤੇ ਕਿ ਉਹਨੇ ਕਿਸੇ ਵੀ ਹਾਲਤ ਦੇ ਵਿੱਚ ਇਹਨੂੰ ਛੱਡਣਾ ਨਹੀਂ ਹੈ, ਉਹਨੇ ਇਹ ਕਾਲਾ ਕਾਨੂੰਨ ਜਿਹੜਾ ਜੀ ਉਹ ਲਾਗੂ ਕਰਨਾ ਹੀ ਕਰਨਾ ਜੀ। ਜਿਹੜੀ 31 ਮਾਰਚ ਨੂੰ ਕੀਤੀ ਗਈ ਸਿਫਾਰਿਸ਼ ਸੀਗੀ ਉਹਦੇ ਅਨੁਸਾਰ ਆਰਡੀਨੈਂਸ ਦੇ ਉੱਤੇ ਰਾਸ਼ਟਰਪਤੀ ਨੇ ਸਾਈਨ ਜਿਹੜੇ ਆ ਉਹ ਕਰਤੇ ਆ। ਪਹਿਲਾਂ ਜਾਰੀ ਕੀਤਾ ਗਿਆ ਜਿਹੜਾ ਆਰਡੀਨੈਂਸ ਸੀਗਾ ਜੀ, ਅੱਜ ਇਹਨੇ ਖਤਮ ਹੋ ਜਾਣਾ ਸੀਗਾ, ਔਰ ਸੰਵਿਧਾਨ ਦੇ ਅਨੁਸਾਰ ਇਹਨੂੰ ਬਜਟ ਸਮਾਗਮ ਦੇ ਪਹਿਲੇ ਹਿੱਸੇ ਦੇ ਦੌਰਾਨ ਕਾਨੂੰਨ 'ਚ ਨਹੀਂ ਬਦਲਿਆ ਜਾ ਸਕਿਆ ਜੀ। ਤਾਜ਼ਾ ਜਿਹੜਾ ਆਰਡੀਨੈਂਸ ਹੈ ਜਿਹੜਾ ਕਿ ਨਰਿੰਦਰ ਮੋਦੀ ਸਰਕਾਰ ਦੇ ਵੱਲੋਂ ਜਾਰੀ ਕੀਤਾ ਗਿਆ 11ਵਾਂ ਆਰਡੀਨੈਂਸ ਹੈ, ਜਿਹਦੇ ਵਿੱਚ ਉਹਨਾਂ ਨੇ 9 ਸੋਧਾਂ ਜਿਹੜੀਆਂ ਨੇ ਉਹਨੂੰ ਸ਼ਾਮਲ ਕੀਤਾ, ਜਿਹੜੀਆਂ ਕਿ ਪਿਛਲੇ ਮਹੀਨੇ ਦੇ ਦੌਰਾਨ ਲੋਕ ਸਭਾ ਦੇ ਵਿੱਚ ਪਾਸ ਕੀਤੇ ਗਏ ਬਿੱਲ ਦਾ ਹਿੱਸਾ ਸੀਗੀਆਂ ਜੀ। ਪਹਿਲਾ ਆਰਡੀਨੈਂਸ ਜਿਹੜਾ ਸੀਗਾ ਰਾਜ ਸਭਾ ਦੇ ਵਿੱਚ ਲਮਕਿਆ ਪਿਆ, ਜਿੱਥੇ ਸੱਤਾਧਾਰੀ NDA ਗੱਠਜੋੜ ਜਿਹੜਾ ਉਹਦੇ ਕੋਲੇ ਬਹੁਮਤ ਨੀਗਾ, ਉਹਨੇ ਕਿਹਾ ਜਾ ਰਿਹਾ ਕਿ ਸ਼ਾਇਦ ਛੇਤੀ ਜਿਹੜਾ ਜੀ ਸਾਂਝਾ ਸੈਸ਼ਨ ਬੁਲਾਇਆ ਜਾਊਗਾ ਲੋਕ ਸਭਾ ਦਾ ਤੇ ਰਾਜ ਸਭਾ ਦਾ, ਉਹਦੇ ਵਿੱਚ ਫਿਰ ਇਹ ਜਿਹੜਾ ਜੀ ਤਰੀਕਾ ਅਪਣਾਊਗੀ ਕੇਂਦਰ ਦੀ ਸਰਕਾਰ ਕਿ ਇਹਨੂੰ ਜਿਹੜਾ ਜੀ ਸਾਂਝੇ ਸੈਸ਼ਨ ਦੇ ਵਿੱਚ ਪਾਸ ਕਰਵਾ ਲਿਆ ਜਾਵੇ, ਉਹਦੇ ਵਿੱਚ ਹੋ ਵੀ ਜਾਣਾ ਜੀ ਇਹ। ਦੂਜੇ ਪਾਸੇ ਜਿਹੜੀ ਆਮ ਆਦਮੀ ਪਾਰਟੀ ਹੈ ਜੀ, ਉਹਨਾਂ ਨੇ ਇਹ ਐਲਾਨ ਕੀਤਾ ਕਿ 22 ਤਰੀਕ ਨੂੰ ਜਿਸ ਦਿਨ ਇਹ ਸੈਸ਼ਨ ਜਿਹੜਾ ਜੀ ਦੁਬਾਰਾ ਸ਼ੁਰੂ ਹੋਣਾ, ਉਸ ਦਿਨ ਜੰਤਰ ਮੰਤਰ ਦੇ ਉੱਤੇ ਕਿਸਾਨ ਜਿਹੜੇ ਨੇ ਉਹ ਇਕੱਠੇ ਹੋ ਕੇ ਪਾਰਲੀਮੈਂਟ ਵੱਲ ਨੂੰ ਜਿਹੜਾ ਜੀ ਉਹ ਰੋਸ ਮਾਰਚ ਕਰਨਗੇ ਤੇ ਜਾ ਕੇ ਪਾਰਲੀਮੈਂਟ ਜਿਹੜੀ ਹੈ ਜੀ ਉਹ ਘੇਰਨਗੇ। ਇਸ ਰੋਸ ਮਾਰਚ ਦੀ ਅਗਵਾਈ ਜਿਹੜੀ ਹੈ ਜੀ ਉਹ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹੋਰੀ ਜਿਹੜੇ ਉਹ ਕਰਨਗੇ, ਤੇ ਉਹ ਧਰਨੇ ਤੇ ਬਹਿਣਗੇ ਜਾ ਕੇ ਪਾਰਲੀਮੈਂਟ ਦੇ ਕੋਲ। ਇਹ ਦੇਖਦੇ ਆ ਜੀ ਕਿ ਕਿੰਨਾ ਕੁ ਇਕੱਠ ਹੁੰਦਾ ਤੇ ਜਿਹੜੀ ਉੱਥੋਂ ਦੀਆਂ ਜਿਹੜੀਆਂ ਫੋਰਸਸ ਨੇ ਉਹ ਕਿੰਨੀ ਕੁ ਦੂਰ ਤੱਕ ਜਿਹੜਾ ਜੀ ਜੰਤਰ ਮੰਤਰ ਤੋਂ ਇਹਨਾਂ ਨੂੰ ਜਾਣ ਦਿੰਦੀਆਂ ਨੇ, ਕੀ ਪਾਰਲੀਮੈਂਟ ਵੱਲ ਨੂੰ ਜਾਣ ਦੀ ਉਹ ਜਿਹੜੀ ਹੈ ਜੀ ਇਜਾਜ਼ਤ ਦਿੰਦੀਆਂ ਨੇ ਜਾਂ ਜ਼ੋਰ ਜ਼ਬਰਦਸਤੀ ਜਿਹੜਾ ਰੋਕਿਆ ਜਾਂਦਾ ਜੀ। ਸਮੁੱਚੇ ਮੁਲਕ ਦੇ ਵਿੱਚੋਂ ਕਿਸਾਨਾਂ ਨੂੰ ਇਕੱਠੇ ਹੋਣ ਦੇ ਜਿਹੜੇ ਜੀ ਹੋਕਾ ਉਹ ਆਮ ਆਦਮੀ ਪਾਰਟੀ ਦੇ ਵੱਲੋਂ ਦਿੱਤਾ ਗਿਆ ਕਿ ਇਸ ਦਿਨ ਦਿੱਲੀ ਪਹੁੰਚ ਕੇ ਜਿਹੜਾ ਜੀ ਇਸ ਬਿੱਲ ਦਾ ਵਿਰੋਧ ਜਿਹੜਾ ਉਹ ਕੀਤਾ ਜਾਵੇ। ਜਦੋਂ 49 ਦਿਨ ਦੀ ਸਰਕਾਰ ਬਣੀ ਸੀਗੀ ਅਰਵਿੰਦ ਕੇਜਰੀਵਾਲ ਹੋਰਾਂ ਦੀ, ਤੇ ਉਦੋਂ ਉਹ ਕੁਝ ਮੰਗਾਂ ਨੂੰ ਲੈ ਕੇ ਮੁੱਖ ਮੰਤਰੀ ਵਜੋਂ ਜਿਹੜੇ ਸੀ ਉਹ ਧਰਨੇ ਦੇ ਉੱਤੇ ਬਹਿ ਗਏ ਸੀਗੇ। ਇਸ ਵਾਰੀ ਮੁੱਖ ਮੰਤਰੀ ਬਣਨ ਤੋਂ ਬਾਅਦ ਉਹਨਾਂ ਦਾ ਇਹ ਪਹਿਲਾ ਧਰਨਾ ਹੋਊਗਾ ਜਿਹੜਾ ਕਿਸਾਨਾਂ ਦੇ ਹੱਕ ਦੇ ਵਿੱਚ ਉਹ ਦੇਣ ਜਾ ਰਹੇ ਨੇ। ਦੇਖਦੇ ਆ ਬਾਕੀ ਜਿਹੜੀਆਂ ਸਿਆਸੀ ਪਾਰਟੀਆਂ ਨੇ ਉਹਨਾਂ ਦੀ ਹਮਾਇਤ ਉਹਨਾਂ ਨੂੰ ਮਿਲਦੀ ਹੈ ਜਾਂ ਆਮ ਆਦਮੀ ਪਾਰਟੀ ਇਕੱਲੇ ਦੇ ਤੌਰ ਦੇ ਉੱਤੇ ਜਿਹੜਾ ਜੀ ਉਸ ਦਿਨ ਵਿਚਰਦੀ ਹੈ। ਜੀ ਜੀ ਜੀ। ਅਗਲੀ ਜਿਹੜੀ ਗੱਲ ਕਰਦੇ ਹਾਂ, ਹੋਮ ਮਿਨਿਸਟਰੀ ਨੇ ਕਿਹਾ ਜਿਹੜਾ ਫਰੀਦਕੋਟ ਦੇ ਵਿੱਚ ਬੱਚੇ ਲਾਪਤਾ ਹੋਏ ਆ ਉਹਨਾਂ ਨੂੰ ਲੱਭੋ। ਐਕਚੁਅਲੀ ਇਹ ਮਾਮਲਾ ਜਿਹੜਾ ਜੀ ਤੁਹਾਨੂੰ ਪਤਾ ਕਿ ਕਾਫੀ ਦੇਰ ਦਾ ਜਿਹੜਾ ਜੀ ਭਖਿਆ ਹੋਇਆ। ਫਰੀਦਕੋਟ ਦੇ ਵਿੱਚੋਂ ਬਹੁਤ ਸਾਰੇ ਜਿਹੜੇ ਬੱਚੇ ਨੇ ਜੀ ਉਹ ਲੱਭ ਨਹੀਂ ਰਹੇ ਪਿਛਲੇ ਕਾਫੀ ਲੰਬੇ ਸਮੇਂ ਤੋਂ। ਇਹਦੇ ਬਾਰੇ ਕਈ ਕੁਝ ਜਿਹੜਾ ਜੀ ਉਹ ਚੱਲਦਾ ਰਿਹਾ ਕਿ ਬੱਚੇ ਆਖਰ ਜਿਹੜਾ ਸੀਗਾ ਉਹ ਕਿੱਥੇ ਗਏ, ਔਰ ਜਿਹੜੇ ਕੁਝ ਮਨੀ ਲੋਡਰ ਨੇ ਉਹ ਵੀ ਜਿਹੜੇ ਜੀ ਲਾਪਤਾ ਹੋਏ ਨੇ। ਇਹਨਾਂ ਮਾਮਲਿਆਂ ਦੇ ਉੱਤੇ ਪੁਲਿਸ ਦੇ ਪੱਲੇ ਕੁਛ ਨਹੀਂ ਹੈਗਾ। ਸੁਪਰੀਮ ਕੋਰਟ ਨੇ ਜਦੋਂ ਥੋੜੀ ਖਿਚਾਈ ਕੀਤੀ ਸੀ ਤਾਂ ਝੱਟ ਦੇਣੀ ਜਿਹੜੀਆਂ ਇਹਨਾਂ ਦੇ ਰੋਜ਼ਨਾਮਚਿਆਂ ਦੇ ਵਿੱਚ ਲਿਖੀਆਂ ਹੁੰਦੀਆਂ ਸੀਗੀਆਂ ਉਹਨਾਂ ਨੂੰ FIR ਦੇ ਵਿੱਚ ਤਬਦੀਲ ਕਰਤਾ ਸੀਗਾ ਜੀ। ਹੁਣ ਕੇਂਦਰੀ ਗ੍ਰਹਿ ਵਿਭਾਗ ਜਿਹੜਾ ਹੋਮ ਮਿਨਿਸਟਰੀ ਆ ਸੈਂਟਰ ਵਾਲੀ, ਉਹਨੇ ਫਰੀਦਕੋਟ ਦੇ ਵਿੱਚ BSF ਛਾਉਣੀ ਦੇ ਵਿੱਚੋਂ ਜਿਹੜਾ ਜੀ ਇੱਕ ਸਿਪਾਹੀ ਦੇ ਸ਼ੱਕੀ ਹਾਲਾਤ ਦੇ ਵਿੱਚ ਗੁੰਮ ਹੋਏ 2 ਬੱਚਿਆਂ ਨੂੰ ਪਹਿਲ ਦੇ ਉੱਤੇ ਆਧਾਰ ਤੇ ਲੱਭਣ ਦੇ ਹੁਕਮ ਜਿਹੜੇ ਨੇ ਉਹ ਕੀਤੇ ਨੇ ਜੀ। ਜਿਹੜਾ ਭਾਰਤ ਸਰਕਾਰ ਦਾ ਸੰਯੁਕਤ ਸਕੱਤਰ ਹੈ ਉਹਨੂੰ ਹੁਕਮ ਦਿੱਤੇ ਗਏ ਨੇ ਕਿ ਗੁੰਮ ਹੋਏ ਬੱਚਿਆਂ ਨੂੰ ਲੱਭਣ ਦੇ ਵਾਸਤੇ ਸੂਬਾ ਸਰਕਾਰ ਦੇ ਵੱਲੋਂ ਕੀਤੀ ਜਾ ਰਹੀ ਕਾਰਵਾਈ ਦੀ ਨਜ਼ਰਸਾਨੀ ਕਰਨ, ਇਹਦੇ ਸੰਬੰਧੀ ਤੁਰੰਤ ਜਿਹੜੀ ਹੈ ਜੀ ਉਹ ਅਮਲ ਦੇ ਵਿੱਚ ਜਿਹੜੀ ਹੈ ਜੀ ਉਹ ਲਿਆਂਦੀ ਜਾਵੇ। ਪੁਲਿਸ ਨੇ ਇਸ ਮਾਮਲੇ ਦੇ ਵਿੱਚ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਅਗਵਾ ਦਾ ਕੇਸ ਦਰਜ ਕੀਤਾ, ਪਰ ਪੁਲਿਸ ਕਹਿੰਦੀ ਹੈ ਕਿ ਅਜੇ ਤੱਕ ਉਹਨਾਂ ਨੂੰ ਬੱਚਿਆਂ ਦਾ ਕੋਈ ਸੁਰਾਗ ਜਿਹੜਾ ਜੀ ਉਹ ਨਹੀਂ ਮਿਲਿਆ। ਜਿਹੜੀ ਬੱਚਿਆਂ ਦੀ ਮਾਂ ਹੈ ਉਹਨੇ ਇਹਨਾਂ ਨੂੰ ਲੱਭਣ ਵਾਲੇ ਦੇ ਵਾਸਤੇ 1 ਲੱਖ ਰੁਪਏ ਦਾ ਇਨਾਮ ਜਿਹੜਾ ਜੀ ਉਹ ਵੀ ਰੱਖਿਆ ਹੋਇਆ, ਜਦੋਂ ਕਿ ਇਹ ਜਿਹੜਾ ਜੀ ਅਜੇ
ਤੱਕ ਕੋਈ ਇਹਨਾਂ ਦਾ ਥੋਹ ਪਤਾ ਜਿਹੜਾ ਜੀ ਉਹ ਨਹੀਂ ਲੱਗਿਆ। ਗ੍ਰਹਿ ਮੰਤਰਾਲੇ ਨੇ ਇਹ 2 ਬੱਚਿਆਂ ਦੇ ਹੁਕਮ ਜਿਹੜੇ ਨੇ ਉਹ ਸਿਰਫ ਕਿਉਂ ਦਿੱਤੇ ਨੇ, ਇਹ ਸਵਾਲ ਹੈ। ਫਰੀਦਕੋਟ ਦੇ ਵਿੱਚੋਂ ਬੱਚੇ ਤਾਂ ਜਿਹੜੇ ਜੀ ਵੱਡੀ ਗਿਣਤੀ ਦੇ ਵਿੱਚ ਲਾਪਤਾ ਹੋਏ ਹੋਏ ਨੇ, ਉਦੋਂ ਜਿਹੜਾ ਗ੍ਰਹਿ ਮੰਤਰਾਲਾ ਜੀ ਉਹਨੇ ਦਖਲ ਅਜੇ ਤੱਕ ਨਹੀਂ ਦਿੱਤਾ। ਜੀ 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 ਅਤੇ ਅਗਲੀ ਗੱਲ ਕਰਦੇ ਹਾਂ, ਬਠਿੰਡਾ ਥਰਮਲ ਪਲਾਂਟ ਨੂੰ ਲਾਇਆ ਇੱਕ ਕੰਪਨੀ ਨੇ 2 ਕਰੋੜ ਤੋਂ ਵੱਧ ਦਾ ਚੂਨਾ। ਜੀ ਇਹ ਮੁਰੰਮਤ ਕਰਨ ਵਾਲੀ ਕੋਈ ਕੰਪਨੀ ਹੈ ਜੀ, ਕਿਹਦੀ ਹੈ ਇਹ ਨਹੀਂ ਅਜੇ ਪਤਾ ਲੱਗਿਆ ਜੀ। ਜਿਹੜੀ ਥਰਮਲ ਪ੍ਰਬੰਧਕ ਨੇ ਜੀ, ਉਹਨਾਂ ਨੇ ਕੰਪਨੀ ਤੋਂ ਪੈਸਾ ਵਾਪਸ ਲੈਣ ਦੇ ਵਾਸਤੇ ਕਈ ਚਿੱਠੀਆਂ ਜਿਹੜੀਆਂ ਉਹ ਲਿਖੀਆਂ ਨੇ, ਪਰ ਇਹ ਕੰਪਨੀ ਜਿਹੜੀ ਹੈ ਜੀ ਪੈਸਾ ਦੇਣ ਤੋਂ ਭੱਜ ਗਈ ਹੈ। ਇਹ ਕੰਪਨੀ ਦੇ ਵੱਲੋਂ ਬਠਿੰਡਾ ਥਰਮਲ ਪਲਾਂਟ ਯੂਨਿਟ ਦੇ ਵਿੱਚ ਜਿਹੜਾ 14 ਜਨਵਰੀ 2010 ਨੂੰ ਇਹ ਠੇਕਾ ਜਿਹੜਾ ਉਹ ਲਿਆ ਗਿਆ ਸੀਗਾ। ਉਦੋਂ ਬਾਅਦ ਇਹਦੇ ਵਿੱਚ ਕੋਈ ਵਾਅਦਾ ਜਿਹੜਾ ਉਹ ਨਹੀਂ ਕੀਤਾ ਗਿਆ। 12 ਦੇ ਵਿੱਚ ਇਹ ਜਿਹੜਾ ਸੀਗਾ ਜੀ ਯੂਨਿਟ ਚਾਲੂ ਹੋ ਗਿਆ। 6 ਮਹੀਨੇ ਤੇ ਵਾਰੰਟੀ ਪੀਰੀਅਡ ਦੇ ਦੌਰਾਨ 13 ਜੂਨ 2013 ਨੂੰ ਯੂਨਿਟ ਦੇ ਵਿੱਚ ਖਰਾਬੀ ਆਈ, ਜਦੋਂ ਪੈਦਾਵਾਰ ਜਿਹੜੀ ਉਹ ਠੱਪ ਹੋ ਗਈ, ਔਰ ਸਤੰਬਰ 5-13 ਨੂੰ ਜਿਹੜਾ ਸੀਗਾ ਉਹ ਚਾਲੂ ਨਹੀਂ ਹੋ ਸਕਿਆ। ਜਿਹੜੇ ਥਰਮਲ ਦੇ ਪ੍ਰਬੰਧਕ ਨੇ ਉਹ ਕਹਿੰਦੇ ਨੇ ਕਿ ਪੈਸਾ ਕੰਪਨੀ ਦੇ ਵੱਲੋਂ ਦਿੱਤਾ ਜਾਣਾ ਬਣਦਾ ਸੀਗਾ, ਕਿਉਂਕਿ ਇਹ ਵਾਰੰਟੀ ਪੀਰੀਅਡ ਦੇ ਵਿੱਚ ਸੀਗਾ ਜੀ। ਔਰ ਜਿਹੜੀ ਇਹ ਕੰਪਨੀ ਹੈ ਜੀ ਉਹ ਭੱਜ ਗਈ ਇਸ ਮਾਮਲੇ ਤੋਂ ਕਿ ਅਸੀਂ ਜਿਹੜੇ ਆ ਜੀ ਉਹ ਤੁਹਾਨੂੰ ਪੈਸੇ ਜਿਹੜੇ ਨੇ ਉਹ ਨਹੀਂ ਦੇਣੇ। ਹੁਣ ਇਹ ਪਤਾ ਲੱਗਾ ਕਿ ਜਿਹੜਾ ਆਡਿਟ ਹੈ ਉਹਦਾ ਇਤਰਾਜ਼ ਇਹ ਹੈ ਕਿ ਕੰਪਨੀ ਦੇ ਵਾਰੰਟੀ ਸਮੇਂ ਦੌਰਾਨ ਨੁਕਸ ਪਿਆ, ਜਿਹਦੇ ਕਰਕੇ ਖਰਚਾ ਕੰਪਨੀ ਵੱਲੋਂ ਕੀਤਾ ਜਾਣਾ ਬਣਦਾ ਸੀਗਾ ਜੀ। ਜਿਹੜਾ ਬਠਿੰਡਾ ਥਰਮਲ ਪਲਾਂਟ ਦੇ ਮੁੱਖ ਇੰਜੀਨੀਅਰ ਨੇ ਕਰਨੈਲ ਸਿੰਘ ਮਾਨ, ਉਹਨਾਂ ਦਾ ਇਹ ਕਹਿਣਾ ਕਿ ਲਗਾਤਾਰ ਕੰਪਨੀ ਨੂੰ ਚਿੱਠੀਆਂ ਜਿਹੜੀਆਂ ਉਹ ਲਿਖੀਆਂ ਜਾ ਰਹੀਆਂ ਨੇ, ਪਰ ਜਿਹੜੀ ਕੰਪਨੀ ਆ ਉਹ ਪੈਸਾ ਦੇਣ ਤੋਂ ਭੱਜ ਰਹੀ ਹੈ। ਜਿਵੇਂ ਮੈਂ ਸ਼ੁਰੂ 'ਚ ਇਸ਼ਾਰਾ ਕੀਤਾ ਸੀਗਾ ਜੀ ਕਿ ਇਹ ਅਜੇ ਸਾਹਮਣੇ ਨਹੀਂ ਆਇਆ ਕਿ ਅਸਲ ਦੇ ਵਿੱਚ ਕੰਪਨੀ ਜਿਹੜੀ ਹੈ ਉਹ ਕਿਹਦੀ ਹੈ। ਮੇਰਾ ਖਿਆਲ ਹੈਰਾਨਗੀ ਨਾ ਹੋਵੇ ਜੇ ਕੋਈ ਰਾਜਨੀਤਿਕ ਬੰਦਾ ਇਹਦੇ ਪਿੱਛੇ ਚਲਾਵੇ। ਜੀ 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 ਬਿਲਕੁਲ ਬਿਲਕੁਲ। ਅਗਲੀ ਜਿਹੜੀ ਗੱਲ ਕਰਦੇ ਹਾਂ, ਜਿਸ ਦੇ ਬਾਰੇ ਆਪਾਂ ਕੱਲ੍ਹ ਵੀ ਗੱਲ ਕੀਤੀ ਸੀ ਵੀ ਕਿਸ ਤਰੀਕੇ ਦੇ ਨਾਲ ਜਿਹੜਾ ਕੁੜੀਆਂ ਨੂੰ ਜਿਹੜਾ ਕੁੱਟਿਆ ਗਿਆ, ਉਸ ਦੀ ਵੀਡੀਓ ਵੀ ਸਾਹਮਣੇ ਆ ਗਈ ਹੈ ਅਤੇ ਦੋਸ਼ੀ ਗ੍ਰਿਫਤਾਰ ਕਰ ਲਏ ਗਏ। ਜੀ ਜਿਹੜੇ ਸ਼ਰੇਆਮ ਬਾਜ਼ਾਰ ਦੇ ਵਿੱਚ ਬਦਸਲੂਕੀ ਕਰਨ ਵਾਲੇ ਤੇ ਉਹਨਾਂ ਦੇ ਕੱਪੜੇ ਪਾਉਣ ਦੇ ਦੋਸ਼ਾਂ ਦੇ ਹੇਠ ਪੁਲਿਸ ਨੇ 4 ਜਿਹੜੇ ਵਿਅਕਤੀ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ। 3 ਅਜੇ ਜਿਹੜੇ ਨੇ ਪੁਲਿਸ ਦੀ ਪਕੜ ਤੋਂ ਬਾਹਰ ਜਿਹੜੇ ਉਹ ਕਹੇ ਜਾ ਰਹੇ ਨੇ। ਤੇਜਿੰਦਰ ਸਿੰਘ, ਦਵਿੰਦਰ ਸਿੰਘ, ਚਰਨਜੀਤ ਸਿੰਘ, ਚੇਤਨ ਕੁਮਾਰ ਜਿਹੜੇ ਫਰੀਦਕੋਟ ਦੇ ਰਹਿਣ ਵਾਲੇ ਨੇ, ਉਹਨਾਂ ਨੂੰ ਗ੍ਰਿਫਤਾਰ ਜਿਹੜਾ ਜੀ ਉਹ ਕੀਤਾ ਗਿਆ ਤੇ ਇਹਦੀ ਸੰਬੰਧੀ ਪੁੱਛਗਿੱਛ ਜਿਹੜੀ ਹੈ ਜੀ ਉਹ ਕੀਤੀ ਜਾ ਰਹੀ ਹੈ। ਇਹਨਾਂ ਨੂੰ ਚੀਫ ਜੁਡੀਸ਼ੀਅਲ ਮੈਜਿਸਟਰੇਟ ਦੀ ਅਦਾਲਤ ਵਿੱਚ ਪੇਸ਼ ਕਰਕੇ 6 ਅਪ੍ਰੈਲ ਤੱਕ ਇਹਨਾਂ ਦਾ ਪੁਲਿਸ ਰਿਮਾਂਡ ਜਿਹੜਾ ਜੀ ਉਹ ਲਿਆ ਗਿਆ। ਜਿਹੜੇ ਇਹ ਵਿਅਕਤੀ ਨੇ ਉਹ ਕਹਿੰਦੇ ਜੀ ਅਸੀਂ ਕੁੜੀਆਂ ਦੀ ਕੁੱਟਮਾਰ ਜਿਹੜੀ ਹੈ ਜੀ ਉਹ ਜਾਂ ਦੁਰਵਿਹਾਰ ਨਹੀਂ ਕੀਤਾ, ਸਾਨੂੰ ਝੂਠੇ ਕੇਸ ਦੇ ਵਿੱਚ ਜਿਹੜਾ ਜੀ ਉਹ ਫਸਾਇਆ ਜਾ ਰਿਹਾ। ਉੱਧਰ ਜਿਹੜੀ ਐਕਸ਼ਨ ਕਮੇਟੀ ਆ ਫਰੀਦਕੋਟ ਦੀ ਜੀ ਉਹ ਫੇਰ ਇੱਕ ਵਾਰੀ ਜਿਹੜੀ ਹੈ ਜੀ ਉਹ ਸਰਗਰਮ ਹੋਈ ਆ। ਉਹ ਇਸ ਮਾਮਲੇ ਦੇ ਵਿੱਚ ਉਹਨਾਂ ਨੇ ਇਹ ਗੱਲ ਕੀਤੀ ਹੈ ਜੀ ਕਿ ਜੇ ਬਾਕੀ ਜਿਹੜੇ ਉਹ ਗ੍ਰਿਫਤਾਰ ਨਾ ਕੀਤੇ ਗਏ ਤਾਂ ਉਹ ਜਿਹੜੇ ਜੀ ਇਹਦੇ ਸਬੰਧ ਦੇ ਵਿੱਚ ਫਿਰ ਮੋਰਚਾ ਉਹ ਸੰਭਾਲ ਲੈਣਗੇ। ਔਰ ਉਹਨਾਂ ਨੇ ਅੱਜ ਜਿਹੜੀ ਹੈ ਜੀ ਇੱਕ ਵਿਸ਼ੇਸ਼ ਮੀਟਿੰਗ ਸੱਦੀ ਹੋਈ ਹੈ। ਮੈਂ ਦੱਸਦਾ ਕਿ ਜਿਹੜੀ ਸੰਘਰਸ਼ ਕਮੇਟੀ ਆ ਫਰੀਦਕੋਟ ਦੀ ਇਹ ਉਹੀ ਹੈ ਜੀ ਜਿਹੜੀ ਅਸਲ ਦੇ ਵਿੱਚ ਨਿਸ਼ਾਨ ਸਿੰਘ ਦੀ ਗ੍ਰਿਫਤਾਰੀ ਦੇ ਵਾਸਤੇ ਇੱਕ ਲੰਬਾ ਸੰਘਰਸ਼ ਲੜਿਆ ਸੀਗਾ ਤੇ ਸਿਆਸੀ ਲੋਕਾਂ ਨੂੰ ਫਰੀਦਕੋਟ ਦੀਆਂ ਜੂਹਾਂ ਤੋਂ ਬਾਹਰ ਕੱਢ ਕੇ ਰੱਖਿਆ ਸੀਗਾ, ਭਾਵ ਕਿ ਕਿਸੇ ਨੂੰ ਵੰਡ ਨਹੀਂ ਸੀ ਦਿੱਤਾ ਫਰੀਦਕੋਟ ਦੇ ਵਿੱਚ ਉਸ ਟਾਈਮ ਦੇ ਉੱਤੇ। ਮੁਸ਼ਕਿਲ ਇਹ ਆ ਕਿ ਪੰਜਾਬ ਦੇ ਇੱਕੋ ਇੱਕ ਸ਼ਹਿਰ ਫਰੀਦਕੋਟ ਦੇ ਵਿੱਚ ਹੀ ਇਹ ਸੰਘਰਸ਼ ਕਮੇਟੀ ਕਿਉਂ ਆ, ਜਦੋਂ ਕਿ ਇੱਕ ਬਹੁਤ ਵੱਡੀ ਸਮੱਸਿਆ ਜਿਹੜੀ ਹੈ ਜੀ ਅੱਜ ਵੀ ਪੰਜਾਬ ਨੂੰ ਇਹ ਦਰਪੇਸ਼ ਹੈ ਕਿ ਜਿਹੜੀਆਂ ਲੜਕੀਆਂ ਕਾਲਜਸ ਦੇ ਵਿੱਚ ਜਾਂਦੀਆਂ ਨੇ ਉਹਨਾਂ ਦਾ ਜਾਣਾ ਆਉਣਾ ਜਿਹੜਾ ਜੀ ਇਹ ਬਹੁਤ ਮੁਸ਼ਕਿਲ ਕਰਦੇ ਨੇ ਇਹ ਗੁੰਡਾ ਕਿਸਮ ਦੇ ਜਿਹੜੇ ਵਿਗੜੇ ਘਰਾਂ ਦੇ ਕਾਕੇ ਨੇ ਜੀ। ਵੈਸੇ ਘੱਟ ਤਾਂ ਇਹ ਬਾਹਰਲੇ ਮੁਲਕਾਂ ਦੇ ਵਿੱਚ ਵੀ ਨਹੀਂ ਹੈਗਾ ਜੀ, ਜਿੱਥੇ ਜਿੱਥੇ ਪੰਜਾਬੀ ਇਹ ਵਿਗੜੈਲ ਜਿਹੜੇ ਉਹ ਗਏ ਹੋਏ ਨੇ ਉੱਥੇ ਵੀ ਪੰਜਾਬੀ ਕੁੜੀਆਂ ਦਾ ਜਿਹੜਾ ਜੀ ਉਹਦੇ ਨੱਕ ਦੇ ਵਿੱਚ ਦਮ ਤੈਅ ਕਰਕੇ ਰੱਖਦੇ ਨੇ। ਪਰ ਪੰਜਾਬ ਦੇ ਵਿੱਚ ਇਹ ਗੁੰਡਾਗਰਦੀ ਜਿਹੜੀ ਹੈ ਜੀ ਉਹ ਅੱਜ ਦੀ ਨਹੀਂ, ਕਾਫੀ ਪੁਰਾਣੀ ਆ। ਔਰ ਇਸ ਵੇਲੇ ਤਾਂ ਜਿਹੜੇ ਮੋਟਰਸਾਈਕਲ ਨੇ ਉਹਨਾਂ ਦੇ ਪਟਾਕੇ ਜਿਹੜੇ ਮਰਾਉਣੇ, ਅਜੀਬੋ ਗਰੀਬ ਜਿਹੜੀਆਂ ਚੀਜ਼ਾਂ ਉਹਨਾਂ ਦੀਆਂ ਜਿਹੜੀਆਂ ਪਲੇਟਾਂ ਨੇ ਉਹਨਾਂ ਦੇ ਉੱਤੇ ਲਿਖ ਕੇ ਕਾਲਜਸ ਨੂੰ ਜਾਂਦੀਆਂ ਆਉਂਦੀਆਂ ਜਿਹੜੀਆਂ ਲੜਕੀਆਂ ਨੇ ਉਹਨਾਂ ਨੂੰ ਬਹੁਤ ਤੰਗ ਪਰੇਸ਼ਾਨ ਜਿਹੜਾ ਜੀ ਉਹ ਕੀਤਾ ਜਾਂਦਾ। ਕਈ ਵਾਰੀ ਇਸ ਮਸਲੇ ਦੇ ਉੱਤੇ ਗੱਲਬਾਤ ਜਿਹੜੀ ਆ ਹੋਈ ਹੈ, ਪਰ ਇਹ ਇੱਕ ਵਾਰੀ ਜਿਹੜਾ ਜੀ ਭਵਾਕਾ ਜਿਹਾ ਮਾਰ ਕੇ ਸਾਹਮਣੇ ਆ ਕੇ ਮੁੜ ਕੇ ਫੇਰ ਜਿਹੜਾ ਜੀ ਉਹ ਠੱਪ ਹੋ ਜਾਂਦੀਆਂ ਨੇ। ਇੱਥੇ ਇੱਕ ਲੜਕੀ ਹੈ ਜੀ ਨਰਿੰਦਰ ਕੌਰ ਜਿਹੜੀ ਕਿ ਡਿਊਰਿੰਗ ਲੋਕ ਸਭਾ ਦੀਆਂ ਚੋਣਾਂ ਦੇ ਦੌਰਾਨ ਬੜੀ ਦਲੇਰੀ ਕਰਕੇ ਜਿਹੜੀ ਜੀ ਉਹ ਬਣੀ ਸੀ ਪੋਲਿੰਗ ਏਜੰਟ। ਉਹਦੇ ਨਾਲ ਇੱਕ ਮੈਂ ਇੰਟਰਵਿਊ ਕੀਤੀ ਸੀ, ਉਹਨੇ ਇੱਕ ਵਾਰੀ ਇਹ ਗੱਲ ਕਹੀ ਸੀ ਜੀ ਕਿ ਉਹ ਕਹਿੰਦੀ ਸੀ ਕਿ ਸਾਡਾ ਜਿਹੜਾ ਸਭ ਤੋਂ ਵੱਧ ਮੁਸ਼ਕਿਲ ਟਾਈਮ ਹੁੰਦਾ ਉਹ ਪਿੰਡੋਂ ਚੜ੍ਹ ਕੇ ਸ਼ਹਿਰ ਤੱਕ ਬੱਸ ਆਉਣ ਦਾ ਹੁੰਦਾ, ਜਿਹੜਾ ਕਿ ਸਾਰਾ 12-13 ਕਿਲੋਮੀਟਰ ਆ। ਉਹਦੇ ਦੱਸਣ ਅਨੁਸਾਰ ਉਹ ਕਹਿੰਦੀ ਕਿ ਮਤਲਬ ਕਿ ਜਦੋਂ ਅਸੀਂ ਬੱਸ ਦੇ ਵਿੱਚੋਂ ਉਤਰਦੇ ਹਾਂ ਤੇ ਅਸੀਂ ਕਹਿੰਦੇ ਲਓ ਅੱਜ ਲਈ ਫੇਰ ਜਿਹੜਾ ਜੀ ਉਹ ਬਚ ਗਏ, ਭਾਵ ਕਿ ਬੱਸਾਂ ਦੇ ਅੰਦਰ ਬੱਸਾਂ ਦੇ ਬਾਹਰ ਜਿਹੜੀ ਛੇੜਛਾੜ ਹੁੰਦੀ ਆ ਲੜਕੀਆਂ ਦੇ ਨਾਲ, ਇਹਨੂੰ ਕਦੀ ਵੀ ਗੰਭੀਰਤਾ ਦੇ ਨਾਲ ਨਹੀਂ ਲਿਆ ਜਾਂਦਾ। ਜੀ 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 ਇੱਕ ਇਹਨਾਂ ਨੇ ਆਪਣੇ ਕਲਚਰ ਦਾ ਇੱਕ ਹਿੱਸਾ ਹੀ ਜਿਹੜਾ ਜੀ ਬਣਾ ਲਿਆ ਆ
ਤੇ ਮਾਪਿਆਂ ਦਾ ਵੀ ਬਹੁਤ ਵੱਡਾ ਕਸੂਰ ਆ। ਮੁੰਡਿਆਂ ਨੂੰ ਕਦੀ ਕੁਛ ਨਹੀਂ ਆਖਦੇ, ਕੁੜੀਆਂ ਨੂੰ ਜਿਹੜੇ ਝਿੜਕਾਂ ਮਾਰਨੋਂ ਨਹੀਂ ਹਟਦੇ। ਇਹ ਬਹੁਤ ਇੱਕ ਮਾੜਾ ਰੁਝਾਨ ਆ ਤੇ ਮਾਪਿਆਂ ਨੂੰ ਜ਼ਰੂਰ ਬੇਨਤੀ ਕਰਦੇ ਵੀ ਇੱਦਾਂ ਦੇ ਵਤੀਰੇ ਜਿਹੜੇ ਨਾ ਕੀਤੇ ਜਾਣ। ਅਗਲੀ ਜਿਹੜੀ ਗੱਲ ਕਰਦੇ ਹਾਂ, ਸਮ੍ਰਿਤੀ ਇਰਾਨੀ, ਉਹਨਾਂ ਨੇ ਇੱਕ ਸ਼ੋਰੂਮ ਦੇ ਟਰਾਇਲ ਰੂਮ ਦੇ ਵਿੱਚ ਇੱਕ ਹਿਡਨ ਕੈਮਰਾ ਲੱਭਿਆ, ਉਹ ਨਕਲੀ ਜਿਹੜਾ ਲਾਇਆ ਸੀਗਾ ਵੀ ਬਾਅਦ ਦੇ ਵਿੱਚ ਕੋਈ ਵੀਡੀਓ ਬਣਾ ਸਕਣ। ਜੀ ਇੱਕ ਬਹੁਤ ਵੱਡੀ ਨਾ ਜੀ ਕੱਪੜਿਆਂ ਦੀ ਚੇਨ ਹੈ ਫੈਬ ਇੰਡੀਆ ਜੀ। ਫੈਬ ਇੰਡੀਆ ਦੇ ਸਟੋਰ ਜਿਹੜੀਆਂ ਨੇ ਉਹਦੀ ਸਾਰੇ ਹੀ ਤਕਰੀਬਨ ਮੁਲਕ ਦੇ ਵਿੱਚ ਵੱਡੇ ਸ਼ਹਿਰਾਂ ਦੇ ਵਿੱਚ ਮੌਜੂਦ ਨੇ। ਗੋਆ ਦੇ ਵਿੱਚ ਛੁੱਟੀਆਂ ਮਨਾਉਣ ਗਈ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਜਿਹੜੀ ਹੈ ਜੀ, ਉਹ ਇਸੇ ਇੱਕ ਫੈਬ ਇੰਡੀਆ ਦੇ ਸਟੋਰ ਦੇ ਵਿੱਚ ਗਈ ਤੇ ਜਿਹੜਾ ਚੇਂਜਿੰਗ ਰੂਮ ਸੀਗਾ ਜੀ ਉਹਦੇ ਵਿੱਚ ਉਹਨਾਂ ਨੇ ਇੱਕ ਖੁਫੀਆ ਕੈਮਰਾ ਜਿਹੜਾ ਜੀ ਉਹ ਦੇਖਿਆ ਔਰ ਇਹਦੀ ਸ਼ਿਕਾਇਤ ਜਿਹੜੀ ਸੀ ਤੁਰੰਤ ਪੁਲਿਸ ਨੂੰ ਜਿਹੜੀ ਆ ਉਹ ਕੀਤੀ ਗਈ ਹੈ। ਇੱਕ FIR ਦਰਜ ਜਿਹੜੀ ਆ ਉਹ ਕਰ ਲਈ ਗਈ ਹੈ। ਸਮ੍ਰਿਤੀ ਇਰਾਨੀ ਜਿਹੜੇ ਕੰਡੋਲਨ ਦੇ ਜਿਹੜਾ ਸਟੋਰ ਸੀਗਾ ਉਹਦੇ ਵਿੱਚ ਸ਼ਾਪਿੰਗ ਕਰਨ ਦੇ ਵਾਸਤੇ ਗਈ ਸੀਗੀ, ਉਹ ਹੈਰਾਨ ਤੇ ਪਰੇਸ਼ਾਨ ਹੋ ਗਈ ਜੀ ਜਦੋਂ ਉਹਨੇ ਕੈਮਰਾ ਉੱਥੇ ਜਿਹੜਾ ਖੁਫੀਆ ਕੈਮਰਾ ਸੀਗਾ ਉਹ ਲੱਗਿਆ ਹੋਇਆ ਦੇਖਿਆ ਜੀ। ਜਿਹੜੇ ਸਟੋਰ ਦੇ ਮਾਲਕ ਨੇ ਜੀ ਉਹ ਇਹ ਕਹਿੰਦੇ ਨੇ ਕਿ ਇਹ ਜਿਹੜਾ ਕੈਮਰਾ ਜੀ ਉਹ ਅਸੀਂ ਚੋਰੀ ਰੋਕਣ ਦੇ ਵਾਸਤੇ ਜਿਹੜਾ ਜੀ ਉਹ ਕੀਤਾ, ਪਰ ਚੇਂਜਿੰਗ ਰੂਮ ਦੇ ਵਿੱਚ ਜਿਹੜਾ ਜੀ ਇਹ ਕੈਮਰਾ ਕਿਵੇਂ ਲੱਗ ਗਿਆ, ਇਹ ਆਪਣੇ ਆਪ ਦੇ ਵਿੱਚ ਸਵਾਲ ਹੈ ਜੀ। ਇਹਦੇ ਪੁਲਿਸ ਨੇ ਜਿਹੜਾ ਜੀ ਸਟੋਰ ਨੂੰ ਸੀਲ ਕਰਤਾ। ਬਾਕੀ ਜਿਹੜੇ ਇਸ ਸਟੋਰ ਦੀਆਂ ਲੋਕੇਸ਼ਨਸ ਨੇ ਉਹਨਾਂ ਦੇ ਉੱਤੇ ਵੀ ਪੁਲਿਸ ਦੇ ਵੱਲੋਂ ਜਿਹੜੀ ਹੈ ਉਹ ਛਾਪੇਮਾਰੀ ਕੀਤੀ ਜਾ ਰਹੀ ਹੈ ਤਾਂ ਕਿ ਉੱਥੇ ਵੀ ਕੈਮਰੇ ਜਿਹੜੇ ਨੇ ਉਹ ਫੜੇ ਜਾਣ। ਜਿਹੜੀਆਂ ਮੁੱਢਲੀਆਂ ਰਿਪੋਰਟਾਂ ਨੇ ਉਹਦੇ ਵਿੱਚ ਇਹ ਦੱਸਿਆ ਗਿਆ ਕਿ ਇਹਦੇ ਵਿੱਚੋਂ ਕੁਝ ਫੁਟੇਜ ਜਿਹੜੀ ਹੈ ਜੀ ਉਹ ਬਰਾਮਦ ਕੀਤੀ ਗਈ ਆ ਜਿਹੜੀ ਪੁਲਿਸ ਦੇ ਵੱਲੋਂ, ਜਿਹੜਾ ਕਿ ਪਿਛਲੇ ਕੁਝ ਘੰਟਿਆਂ ਦੀ ਫੁਟੇਜ ਜਿਹੜੀ ਆ ਉਹ ਦੱਸੀ ਜਾਂਦੀ ਹੈ। ਸਵਾਲ ਉਹੀ ਹੈ ਜੀ ਜਿਹੜਾ ਤੁਸੀਂ ਕੀਤਾ ਵੱਡਾ ਜਿਹੜਾ ਸਵਾਲ ਕਿ ਆਖਿਰ ਇਹ ਜਿਹੜੀ ਫੁਟੇਜ ਹੈ ਇੱਕ ਤਾਂ ਇਹਨੂੰ ਲਾਇਆ ਕਿਹਨੇ ਜੀ। ਕੰਪਨੀ ਦੇ ਜੇ ਕੰਪਨੀ ਦੀ ਪਾਲਿਸੀ ਹੈ ਤੇ ਕੰਪਨੀ ਏਦਾਂ ਪ੍ਰਾਈਵੇਸੀ ਦੇ ਵਿੱਚ ਕਿਵੇਂ ਜਿਹੜਾ ਜੀ ਉਹ ਸਿੱਧਾ ਜਾ ਸਕਦੀ, ਕਿਵੇਂ ਔਰਤਾਂ ਦੇ ਚੇਂਜ ਰੂਮ ਦੇ ਵਿੱਚ ਜਿਹੜਾ ਕੈਮਰਾ ਲਾਇਆ ਜਾ ਸਕਦਾ। ਦੂਜਾ ਸਵਾਲ ਇਹ ਕਿ ਇਹਦੀ ਫੁਟੇਜ ਜੇ ਉੱਥੇ ਕਿਸੇ ਨੇ ਲਾਇਆ, ਇਹ ਕਿਸੇ ਕੰਮ ਕਰਨ ਵਾਲੇ ਨੇ ਲਾਇਆ, ਤੇ ਫਿਰ ਇਹਦੀ ਫੁਟੇਜ ਜਿਹੜੀ ਉਹ ਵਰਤੀ ਕਿੱਥੋਂ ਜਾਂਦੀ, ਕਿੱਥੇ ਜਾਂਦੀ? ਜੀ 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 ਬਿਲਕੁਲ। ਅਤੇ ਨਾਲ ਹੀ ਤੁਹਾਨੂੰ ਪੁੱਛਣਾ ਚਾਹਾਂਗੇ ਆਮ ਆਦਮੀ ਪਾਰਟੀ ਨੂੰ ਲੈ ਕੇ ਦਿੱਲੀ ਦੇ ਵਿੱਚ ਜਿਹੜੇ ਕੀ ਹਾਲਾਤ ਆ, ਤੇ ਇੱਥੇ ਕਾਫੀ ਇਹ ਕਨਸੋਹਾਂ ਤੇਜ਼ ਹੋ ਰਹੀਆਂ ਵੀ ਡਾਕਟਰ ਗਾਂਧੀ ਜਿਹੜੇ ਆ ਉਹ ਆਮ ਆਦਮੀ ਪਾਰਟੀ ਨੂੰ ਛੱਡ ਰਹੇ ਨੇ। ਕੀ ਆਮ ਆਦਮੀ ਪਾਰਟੀ ਨੂੰ ਛੱਡ ਰਹੇ ਜਾਂ ਸਿਰਫ ਮੈਂਬਰ ਪਾਰਲੀਮੈਂਟ ਦੇ ਉਸ ਅਹੁਦੇ ਨੂੰ ਅਸਤੀਫਾ ਦੇ ਰਹੇ ਨੇ? ਨਹੀਂ, ਅਸਤੀਫਾ ਦੇਣ ਵਾਲੀ ਗੱਲ ਅਜੇ ਕੋਈ ਵੀ ਜਿਹੜੀ ਆ ਡਾਕਟਰ ਧਰਮਵੀਰ ਗਾਂਧੀ ਹੋਰਾਂ ਨੇ ਨਹੀਂ ਕੀਤੀ। ਉਹਨਾਂ ਨੇ ਜਿਹੜੇ ਨੈਸ਼ਨਲ ਕਨਵੀਨਰ ਨੇ ਅਰਵਿੰਦ ਕੇਜਰੀਵਾਲ, ਉਹਨਾਂ ਨੂੰ ਇੱਕ ਚਿੱਠੀ ਜਿਹੜੀ ਹੈ ਜੀ ਉਹ ਜ਼ਰੂਰ ਲਿਖੀ ਆ। ਉਹਦੇ ਵਿੱਚ ਉਹਨਾਂ ਨੇ ਕੁਝ ਸਖਤ ਭਾਸ਼ਾ ਵੀ ਜਿਹੜੀ ਹੈ ਜੀ ਉਹ ਇਸਤੇਮਾਲ ਕੀਤੀ ਹੈ। ਉਹਨਾਂ ਨੇ ਕਿਤੇ ਛੱਡਣ ਦੀ ਗੱਲ ਜਿਹੜੀ ਆ ਉਹ ਨਹੀਂ ਕੀਤੀ, ਪਰ ਕੱਢਣ ਦੀ ਗੱਲ ਜਿਹੜੀ ਹੈ ਜੀ ਉਹ ਜ਼ਰੂਰ ਹੋ ਰਹੀ ਹੈ। ਡਾਕਟਰ ਧਰਮਵੀਰ ਗਾਂਧੀ ਹੋਰੀ ਲੋਕਾਂ ਦੇ ਚੁਣੇ ਨੁਮਾਇੰਦੇ ਨੇ ਤੇ ਬਹੁਤੀਆਂ ਚੋਣਾਂ ਹਾਰਨ ਵਾਲੇ ਜਿਹੜੇ ਕਨਵੀਨਰ ਲਾਏ ਹੋਏ ਨੇ ਸੁੱਚਾ ਸਿੰਘ ਛੋਟੇਪੁਰ ਹੋਰੀ, ਉਹ ਉਹਨਾਂ ਨੂੰ ਕੱਢਣ ਦੀ ਗੱਲ ਜਿਹੜੀ ਹੈ ਨਾ ਜੀ ਉਹ ਕਰ ਰਹੇ ਨੇ। ਪਿਛਲੇ ਦਿਨੀ ਜਦੋਂ ਡਾਕਟਰ ਧਰਮਵੀਰ ਗਾਂਧੀ ਹੋਰਾਂ ਨੇ ਯੋਗੇਂਦਰ ਯਾਦਵ ਤੇ ਪ੍ਰਸ਼ਾਂਤ ਭੂਸ਼ਣ ਦਾ ਸਾਥ ਦੇ ਦਿੱਤਾ ਸੀਗਾ, ਇੱਕ ਬੰਦਾ ਸ਼ਰਮਾ ਜੀ ਜਿਹੜਾ ਮੋਗੇ ਤੋਂ ਆ, ਉਹਦੀਆਂ ਬੜੀਆਂ ਕਲਿੱਪ ਜਿਹੜੀਆਂ ਦੀ ਨੈਟ ਦੇ ਉੱਤੇ ਫਿਰਦੀਆਂ ਨੇ ਜਿਹੜੀਆਂ ਕੰਟਰੋਵਰਸ਼ੀਅਲ, ਉਹ ਤੇ ਇੱਕ ਕੋਈ ਅਮਨਦੀਪ ਕੌਰ ਹੈ ਜੀ ਫਿਰੋਜ਼ਪੁਰ ਤੋਂ, ਉਹ ਇਹ ਐਡੀ ਦੂਰ ਤੋਂ ਜ਼ਿਲ੍ਹਿਆਂ ਤੋਂ ਚੱਲ ਕੇ ਇੱਥੇ ਆ ਕੇ ਪੁਤਲਾ ਫੂਕਣ ਆਏ ਜੀ। ਪੁਤਲਾ ਫੂਕ ਕੇ ਫੋਟੋ ਖਿਚਵਾ ਕੇ ਆਪੋ ਆਪਣੇ ਜ਼ਿਲ੍ਹੇ ਨੂੰ ਚਲੇ ਗਏ। ਉਹਨਾਂ ਦੇ ਖਿਲਾਫ ਤਾਂ ਕੋਈ ਕਾਰਵਾਈ ਨਾ ਕੀਤੀ ਗਈ ਵੀ ਦੂਜਿਆਂ ਜ਼ਿਲ੍ਹਿਆਂ ਤੋਂ ਆ ਕੇ, ਕਿਉਂਕਿ ਡਾਕਟਰ ਧਰਮਵੀਰ ਗਾਂਧੀ ਹੋਰਾਂ ਨੇ ਜੇ ਸਾਥ ਉਹਨਾਂ ਨੇ ਪ੍ਰਸ਼ਾਂਤ ਭੂਸ਼ਣ ਦਾ ਜਾਂ ਯੋਗਿੰਦਰ ਯਾਦਵ ਹੋਰਾਂ ਦਾ ਦਿੱਤਾ ਵੀ ਆ, ਤਾਂ ਦੇਖੋ ਉਹਨਾਂ ਦੀ ਇਹ ਆਜ਼ਾਦੀ ਤਾਂ ਨਹੀਂ ਨਾ ਰੋਕੀ ਜਾ ਸਕਦੀ ਕਿ ਕਿਹਦਾ ਸਾਥ ਉਹਨਾਂ ਨੇ ਜਿਹੜਾ ਜੀ ਉਹ ਦੇਣਾ। ਇੱਕ ਦੂਜੀ ਗੱਲ ਇਹ, ਡਾਕਟਰ ਧਰਮਵੀਰ ਗਾਂਧੀ ਹੋਰੀ ਜਿਹੜੇ ਨੇ ਉਹ MP ਬਣਨ ਤੋਂ ਪਹਿਲਾਂ ਵੀ ਲੋਕਾਂ ਦੇ ਵਿੱਚ ਵਿਚਰਦੇ ਰਹੇ ਨੇ। ਉਹ ਲੋਕਾਂ ਦੀ ਨੁਮਾਇੰਦਗੀ ਜਿਹੜੀ ਹੈ ਜੀ ਉਹ ਕਰਦੇ ਨੇ। ਹਾਂ, ਹੁਣ ਉਹ ਹਲਕੇ ਦੀ ਨੁਮਾਇੰਦਗੀ ਜਿਹੜੀ ਆ ਉਹ ਕਰਦੇ ਨੇ। ਪੰਜਾਬ ਦੀ ਜਿਹੜੀ ਲੀਡਰਸ਼ਿਪ ਹੈ, ਜਿਹੜੇ ਸੁੱਚਾ ਸਿੰਘ ਛੋਟੇਪੁਰ ਹੋਰੀ ਨੇ, ਉਹਨਾਂ ਨੂੰ ਕੁਝ ਸਿਆਣਪ ਤੋਂ ਕੰਮ ਜਿਹੜਾ ਜੀ ਇਸ ਮਸਲੇ ਦੇ ਉੱਤੇ ਲੈਣਾ ਚਾਹੀਦਾ ਸੀਗਾ, ਪਰ ਨਾ ਉਹਨਾਂ ਨੇ ਲਿਆ ਤੇ ਨਾ ਉਹ ਲੈ ਰਹੇ ਨੇ। ਜੀ 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 ਬਿਲਕੁਲ। ਸੋ ਕਾਫੀ ਜਿਹੜਾ ਇਸ ਟਾਈਮ ਆਮ ਆਦਮੀ ਪਾਰਟੀ ਦਾ ਖਿਲਾਰਾ ਲਗਾਤਾਰ ਜਿਹੜਾ ਵੱਧਦਾ ਜਾ ਰਿਹਾ ਆ। ਤੇ ਸਰੋਤਿਓ, ਇਹ ਸੀਗੀਆਂ ਸਾਡੀਆਂ ਅੱਜ ਦੀਆਂ ਕੁਝ ਖਬਰਾਂ ਜਿਨ੍ਹਾਂ ਦੇ ਬਾਰੇ ਸਾਨੂੰ ਦੱਸ ਰਹੇ ਸੀਗੇ ਬਲਤੇਜ ਪੰਨੂ ਜੀ। ਤੇ ਬਲਤੇਜ ਪੰਨੂ ਜੀ, ਜਾਣ ਤੋਂ ਪਹਿਲਾਂ ਅੱਜਨਾਮਾ ਕਿ ਗੇੜਾ ਲਾਉਂਦਾ ਵਿਦੇਸ਼ ਦਾ ਰਹੇ ਮੋਦੀ, ਬਾਹਰ ਵੱਧ ਤੇ ਦੇਸ਼ ਹੈ ਘੱਟ ਰਹਿੰਦਾ। ਜੀ, ਗੇੜਾ ਲਾਉਂਦਾ ਵਿਦੇਸ਼ ਦਾ ਰਹੇ ਮੋਦੀ, ਬਾਹਰ ਵੱਧ ਤੇ ਦੇਸ਼ ਹੈ ਘੱਟ ਰਹਿੰਦਾ। ਭਾਸ਼ਣ ਬਾਜ਼ੀ ਦਾ ਬੜਾ ਹੈ ਸ਼ੌਕ ਉਹਨੂੰ, ਜਦ ਬੋਲਦਾ ਕੱਢਦਾ ਵੱਟ ਰਹਿੰਦਾ। ਜੀ, ਤੱਥਾਂ ਦੀ ਕਾਟ ਤੇ ਛਾਂਟ ਚੋਖੀ, ਬੰਦੇ ਚੁਣ ਉਹ ਮਾਰਦਾ ਸੱਟ ਰਹਿੰਦਾ। ਖਰਚ ਵਧੀ ਜਾਵੇ ਸੇਰੇ ਤੋਰਿਆਂ ਲਈ, ਪਿੱਛੇ ਲੱਗਦਾ ਖਜ਼ਾਨੇ ਨੂੰ ਕੱਟ ਰਹਿੰਦਾ। ਜੀ, ਗੱਲੀ ਟਾਕੀ ਅਸਮਾਨ ਨੂੰ ਲਾਉਣ ਵਾਲਾ, ਮਿਲਿਆ ਮੁਲਕ ਨੂੰ ਆਗੂ ਅਜੀਬ ਮੋਦੀ। ਗੱਲੀ ਟਾਕੀ ਅਸਮਾਨ ਨੂੰ ਲਾਉਣ ਵਾਲਾ, ਮਿਲਿਆ ਮੁਲਕ ਨੂੰ ਆਗੂ ਅਜੀਬ ਮੋਦੀ। ਮਸਲਾ ਮੁਲਕ ਦਾ ਕਰੇ ਨਹੀਂ ਹੱਲ ਕੋਈ, ਮਸਲੇ
ਟਾਲਣ ਦੀ ਜਾਣੇ ਤਰਕੀਬ ਮੋਦੀ। ਜੀ ਤਾਂ ਸਰੋਤਿਓ ਇਹ ਸੀਗੀਆਂ ਸਾਡੀਆਂ ਅੱਜ ਦੀਆਂ ਕੁਝ ਖਬਰਾਂ। ਬਲਤੇਜ ਪੰਨੋ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ। ਅਗਲੇ ਬੁਲੇਟ ਤੱਕ ਲਈ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ। ਬਹੁਤ ਮਿਹਰਬਾਨੀ ਜੀ, ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ ਸੁਣ ਰਹੇ ਸੀ ਆਪਣਾ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ। ਅੱਜ ਦਾ ਪ੍ਰੋਗਰਾਮ ਹੁਣ ਇੱਥੇ ਹੀ ਸਮਾਪਤ ਹੁੰਦਾ ਆ। ਮੈਨੂੰ ਰਾਜਕਨਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।